ਯਾਰ ਸੱਚਾ ਨਹੀਂ ਤਾਂ ਬੁਲਾ ਮੈਨੂੰ ਨਾ ਉਸੇ ਪ੍ਰਵਿੰਦਰ ਤੁਹਾਡੇ ਭਾਈ ਦਾ ਹਾਂਜੀ ਹਾਂਜੀ ਕਾਲ ਆ ਰਹੀ ਸੀ ਜਦੋਂ ਮੇਰੇ ਵਾਲਦ ਸਾਹਿਬ ਦੀ ਡੈਥ ਹੋਈ ਨਾ, ਅੱਧੇ ਘੰਟੇ ਬਾਅਦ ਇੱਕ ਫਾਕਰਾ ਨਾ ਉਹਨਾਂ ਦੀ ਹਾਂਜੀ ਹਾਂਜੀ ਕੈਨੇਡਾ ਆਸਟ੍ਰੇਲੀਆ ਨੇ ਆਸਟ੍ਰੇਲੀਆ ਹਾਂਜੀ ਮੈਨੂੰ ਕੈਨੇਡਾ ਦੇ ਸੂਈ ਰਹੀ ਹੈ ਤੇ ਉਹਨਾਂ ਨੂੰ ਮੈਂ ਦੱਸਿਆ ਮੇਰੇ ਵਾਲਦ ਸਾਹਿਬ ਇਸ ਤਰ੍ਹਾਂ ਡੈਥ ਹੋ ਗਈ ਉਹਨਾਂ ਦੀ ਹੋਣੀ ਕੋਈ ਦਿੱਕਤ ਨਹੀਂ ਕਦੇ ਲਾਰੋ ਮੈਂ ਕੋਈ ਸੁਣਾਇਆ ਉਹਨਾਂ ਨੂੰ ਸੱਚਾ ਗੱਲ ਉੱਥੇ ਗਿਆ ਤਾਂ ਮੈਂ ਪਿੰਡ ਹੀ ਉਹਨਾਂ ਫਿਰ ਬੜਾ ਮੈਂ ਨਾਲ ਅਫਸੋਸ ਦਾ ਜ਼ਾਹਰ ਕੀਤਾ ਕਹਿੰਦਾ ਮੈਂ ਤਾਂ ਬਾਪੂ ਹੋਰਾਂ ਨਾਲ ਗੱਲ ਵੀ ਕਰਨੀ ਸੀ ਹਾਂਜੀ 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 ਮੈਂ ਕਿਹਾ ਸਰਦਾਰ ਸਾਹਿਬ ਬੋਲਦੇ ਹੋ ਸਭ ਪਿਆਰੇ ਹੋ ਗਏ ਨੇ ਹੁਣ ਥੋੜੀ ਗੱਲ ਲੈ ਲਿਆ ਉਹਨਾਂ ਦੀ ਗੱਲ ਮੇਰੇ ਨਾਲ ਗੱਲ ਹੋਈ ਸੀ ਮੈਂ ਦੱਸਿਆ ਸੀ ਵੀਰ ਨੂੰ ਮੈਂ ਕਿਹਾ ਵੀ ਫੋਨ ਕਰੋ ਤੁਸੀਂ ਉਧਰ ਵੀ ਮੈਂ ਜਾਵਾਂਗਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਐਵੇਂ ਆਹ ਗੱਲ ਹੋ ਗਈ ਬੜਾ ਮਨ ਵੀ ਖਰਾਬ ਹੋਇਆ ਮੈਂ ਵੀ ਮਿਲ ਵੀ ਨਹੀਂ ਸਕਿਆ ਨਾ ਜਾਣਾ ਵੀ ਸੀ ਅਸੀਂ ਵੀ ਜਾਣਾ ਇਸੇ ਵਾਸਤੇ ਅਸੀਂ ਕਲਾ ਚਾਹਤੀ ਪਾਏ ਹਾਂਜੀ ਕੋਈ ਨਹੀਂ ਉਹਦੇ ਆਲਰੇਡੀ ਸਨਮੇ ਦੋ ਚਾਰ ਕੋਈ ਨਹੀਂ ਹਾਂਜੀ ਹਾਂਜੀ ਉਹਨੇ ਤੇ ਤੁਹਾਡਾ ਆਪਣੇ ਪਿੰਡੇ ਚਾਣਾ ਇਲਾਕੇ ਚਾਣਾ ਸਾਡੇ ਸੇਵਾ ਕਰਦੇ ਬੜੇ ਨਾਮ ਪ੍ਰਾਣ ਇੱਥੇ ਪਹਿਲਾਂ ਤਾਂ ਨਹੀਂ ਤੁਹਾਨੂੰ ਵਾਰਮ ਵੈਲਕਮ ਕੀਤਾ ਜਾਂਦਾ ਲੇਕਿਨ ਹੁਣ ਕਿਤੇ ਹਾਲਾਤ ਹੈ ਕੋਈ ਗੱਲ ਨਹੀਂ ਉਹਦਾ ਹਾਂਜੀ 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 ਜਿਵੇਂ ਕਿ ਤੁਸੀਂ ਅੱਗੇ ਉਹ ਜ਼ਿਕਰ ਕਰ ਰਹੇ ਸੀ ਕਿ ਅਸੀਂ ਉਹ ਆਪਣਾ ਇਹ ਮੇਰਾ ਭਤੀਜਾ ਸੱਚਾ ਛੋਟੇ ਭਾਈ ਦੇ ਬੇਟੇ ਨੇ ਇਹ ਤਾਂ ਸਾਡਾ ਸਾਰਿਆਂ ਦਾ ਬੇਟਾ ਹੀ ਹੈ ਲੇਕਿਨ ਇਹ ਛੋਟੇ ਭਾਈ ਦਾ ਬੇਟਾ ਉਹਨਾਂ ਤੋਂ ਵੀ ਵੱਧ ਮੇਰਾ ਲਾਡਲਾ ਬੇਟਾ ਹੈ ਮੇਰਾ ਵੀ ਇੱਕ ਹੀ ਬੇਟਾ ਇਹ ਵੀ ਇਕੱਲਾ ਉਹ ਉੱਥੇ ਇੰਗਲੈਂਡ ਰਹਿੰਦੇ ਤੁਸੀਂ ਦੱਸਿਆ ਸੀ 21 ਨੂੰ ਵਾਪਸ ਗਿਆ ਉਹ ਫਿਰ ਆ ਗਿਆ ਸੀ ਠੀਕ ਹੈ ਸਾਹਿਬ ਉਹ ਜਨਾਜ਼ੇ ਤੋਂ ਦੋ ਚਾਰ ਘੰਟੇ ਬਾਅਦ ਇਸ ਆ ਪਹੁੰਚੇ ਫੁੱਲਾਂ ਵਾਲੇ ਦੇ ਮੁਸਲਮਾਨ ਹੋ ਗਏ ਤੇ ਅਬਦੁਰਮਾਨ ਉਹਨਾਂ ਦਾ ਨਾਮ ਰੱਖਿਆ ਠੀਕ ਹੈ ਜੀ ਉਹਨਾਂ ਦਾ ਹੁਣ ਮੈਨੂੰ ਕੋਲ ਇੰਨਾ ਵੱਡਾ ਬੰਦਾ ਹੈਗਾ ਨਹੀਂ ਵੱਡੀ ਏਜ ਦਾ ਮੈਂ ਆਪ ਵੀ ਵਡੇਰਾ ਹੀ ਹਾਂ ਲੇਕਿਨ ਜਿਹੜੇ ਉਹ ਵਾਰਿਸਾਂ ਦੀ ਵਿਰਾਸਤ ਵਾਲੀ ਵੀਡੀਓ ਦੇ ਵਿੱਚ ਬੋਲਦੇ ਹਨ ਬਜ਼ੁਰਗ ਅੱਛਾ ਜੀ ਸਾਡੇ ਵਾਲੇ ਸਭ ਫੋਟੋ ਤੇ ਬਾਬਾ ਇੱਥੇ ਹੋਰ ਸੀ ਇੱਕ ਉਹ ਫੋਟ ਹੋ ਗਿਆ ਹੈ ਜੀ 5 ਦਿਨ ਹੋਏ ਨੇ ਹੁਣ ਫੋਟੋ ਹੋਈ ਅੱਛਾ ਜੀ ਅੱਗੇ ਪਿੱਛੇ ਉਹ ਬੜਾ ਬਾਬਾ 100 ਸਾਲ ਉਹਨਾਂ ਦਾ ਜਿੰਨਾ ਦਾ ਨਾਮ ਟਰਸਰ ਲੈਂਡ ਹੈ ਇਹਨਾਂ ਦੇ ਉਹਨਾਂ ਦੀ ਹੈ ਇੱਥੇ ਨਹੀਂ ਨਹੀਂ ਉਹ ਤਾਂ ਫਿਰ ਉਹਨਾਂ ਦੀ ਕਬਰ ਵੀ ਰਾਵਣ ਹੀ ਹੈ ਤੇ ਰਾਵਣ ਹੀ ਉਹਨਾਂ ਰੈਸ਼ ਰੱਖ ਲਈ ਸੀ ਇੱਥੋਂ ਚਲੇ ਗਏ ਅੱਛਾ ਮੈਂ ਤੁਹਾਡਾ ਆਪਣਾ ਆਸਾਨ ਭੁੱਲਰ ਤੇ ਤੁਸੀਂ ਮੇਰਾ YouTube ਚੈਨਲ ਦੇਖ ਰਹੇ ਜੀ ਆਸਾਨ ਭੁੱਲਰ ਤੇ ਸਾਡੇ ਨਾਲ ਮੌਜੂਦ ਨੇ ਰਵਿੰਦਰ ਭੁੱਲਰ ਰਵਿੰਦਰ ਸੰਧੂ ਸੌਰੀ ਭੁੱਲਰ ਮੂੰਹ ਚੋਂ ਨਿਕਲ ਗਿਆ ਰਵਿੰਦਰ ਸੰਧੂ ਤੇ ਭਾਜੀ ਵੈਲਕਮ ਕਰਨੇ ਤੁਹਾਨੂੰ ਪਾਕਿਸਤਾਨ ਚ ਵੀ ਥੈਂਕ ਯੂ ਪਾਕਿਸਤਾਨ ਚ ਵੀ ਤੇ ਦੂਜਾ ਤੁਹਾਨੂੰ ਜੋਧੂ ਜੀ ਵੈਲਕਮ ਕਰਦੇ ਥੈਂਕ ਯੂ ਤੁਹਾਡਾ ਆਪਣਾ ਪਿੰਡ ਹੈ ਜਦੋਂ ਮਰਜ਼ੀ ਆਓ ਜੀ ਆਇਆਂ ਨੂੰ ਤੇ ਪਹਿਲੀ ਗੱਲ ਤੁਸੀਂ ਇਹ ਦੱਸੋ ਕਿ ਤੁਹਾਨੂੰ ਡਿਫਰੈਂਸ ਕੀ ਲੱਗਾ ਉਧਰਲੇ ਪੰਜਾਬ ਚ ਤੇ ਇਧਰਲੇ ਪੰਜਾਬ ਚ ਚਾਕਲੇਟ ਵਾਲਾ ਜਾਂ ਜਿਹੜਾ ਵੀ ਤੁਹਾਨੂੰ ਡਿਫਰੈਂਸ ਜੇ ਆਪਾਂ ਇਮੋਸ਼ਨਸ ਨੂੰ ਲੈ ਕੇ ਵੇਖੀਏ ਫਿਰ ਤਾਂ ਕੋਈ ਡਿਫਰੈਂਸ ਨਹੀਂ ਹੈਗਾ ਜੀ ਇਧਰਲੇ ਲੋਕ ਉੱਠ ਕੇ ਉਧਰ ਤੁਰ ਗਏ ਉਧਰੋਂ ਇੱਧਰ ਆਏ ਨੇ ਸਾਰੇ ਇੱਕੋ ਹੀ ਨੇ ਤੇ ਉਹ ਵੀ ਤੁਹਾਡੇ ਭਰਾ ਨੇ ਤੇ ਇਹ ਸਾਡੇ ਭਰਾ ਨੇ ਇਹਨਾਂ ਦੇ ਵਿੱਚ ਇਮੋਸ਼ਨ ਦੇ ਨਾਂ ਤੇ ਕੋਈ ਫਰਕ ਨਹੀਂ ਹੈਗਾ ਜਿੰਨਾ ਚਾਹ ਤੁਸੀਂ ਜਾਓਗੇ ਅਸੀਂ ਕਰਾਂਗੇ ਤੁਸੀਂ ਸਾਡਾ ਉਹਦੇ ਨਾਲ ਵੱਧ ਕੀ ਕੀਤਾ ਜਿਹੜੇ ਕਿਸੇ ਇੱਥੇ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਵੀ ਸਰਦਾਰ ਆਏ ਨੇ ਇੰਡੀਆ ਤੋਂ ਆਏ ਨੇ ਚੜ੍ਹਦੇ ਪੰਜਾਬ ਤੋਂ ਆਏ ਨੇ ਉਹ ਹੱਥਾਂ ਤੇ ਚੁੱਕ ਲੈਂਦੇ ਨੇ ਸਾਨੂੰ ਸਭ ਤੋਂ ਵੱਡੀ ਗੱਲ ਆ ਇੱਥੇ ਲਾਹੌਰ ਦੇ ਵਿੱਚ ਵੇਖਿਆ ਸੀ ਜੇ ਆਟੋ ਵਾਲੇ ਨੂੰ ਕਹਿਣਾ ਵੀ ਭਾਈ ਲੈ ਜਾ ਉਹ ਪਹਿਲਾਂ ਕਹਿੰਦਾ ਤਾਂ ਲੈ ਕੇ ਜਾਊਂਗਾ ਜੀ ਜੇ ਤੁਸੀਂ ਪੈਸੇ ਨਹੀਂ ਦੇਣੇ ਮੈਂ ਵੀ ਇਹ ਕੰਮ ਬੜਾ ਮਾੜਾ ਯਾਰ ਫਿਰ ਅਸੀਂ ਤੇਰੇ ਕੋਲ ਬਹਿਣਾ ਨਹੀਂ ਜੇ ਤੂੰ ਪੈਸੇ ਨਹੀਂ ਲੈਣੇ ਕਹਿੰਦਾ ਨਾ ਜੀ ਤੁਸੀਂ ਸਾਡੇ ਮਹਿਮਾਨ ਹੋ ਕਿਤੋਂ ਕੋਈ ਚੀਜ਼ ਲੈਣੇ ਆ ਉਹ ਕਹਿੰਦੇ ਨਹੀਂ ਅਸੀਂ ਨਹੀਂ ਪੈਸੇ ਲੈਣੇ ਇਹ ਮਤਲਬ ਕਿ ਪਿਆਰ ਮੁਹੱਬਤ ਹੀ ਹੈ ਤੁਹਾਡੀ ਸਾਰਿਆਂ ਦੀ ਸਾਡੇ ਪ੍ਰਤੀ ਹੈ ਨਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਬਜ਼ੁਰਗ ਸਾਰੇ ਇੱਥੋਂ ਹੀ ਗਏ ਨੇ ਜੋਧੂ ਪਿੰਡ ਦੇ ਵਿੱਚੋਂ ਹੀ ਗਏ ਨੇ ਤੇ ਬੜੇ ਸਾਲਾਂ ਦੀ ਮਤਲਬ ਮਨ ਦੇ ਵਿੱਚ ਰੀਝ ਸੀ ਵੀ ਪਿੰਡ ਜ਼ਰੂਰ ਜਾਣਾ ਇੱਕ ਵਾਰੀ ਵੀਜ਼ਾ ਲਵਾਇਆ ਇੱਕ ਵਾਰੀ ਪਹਿਲਾਂ ਵੀ ਤੇ ਉਦੋਂ ਕਿਸੇ ਕਾਰਨ ਕਰਕੇ ਆਇਆ ਨਹੀਂ ਗਿਆ ਤੇ ਹੁਣ ਫੇਰ ਮੌਕਾ ਮਿਲਿਆ ਤੇ ਆਏ ਆ ਹੁਣ ਇੱਥੇ ਜੀ ਤੇ ਤੁਹਾਡੇ ਮਤਲਬ ਵੱਡਿਆਂ ਨੇ ਕੋਈ ਨਾਮ ਵਗੈਰਾ ਦੱਸੇ ਨੇ ਵੀ ਜਿਹੜੇ ਇੱਧਰ ਉਹਨਾਂ ਦੇ ਫਰੈਂਡ ਵਗੈਰਾ ਹੈਗੇ ਹਾਂਜੀ ਉਹ ਨਾਂ ਦੱਸੋਗੇ ਸਾਨੂੰ ਸਾਡੇ ਨਹੀਂ ਜਿਹੜੇ ਇੱਧਰ ਨਾਂ ਉਹਨਾਂ ਦੇ ਨਾਂ ਨਹੀਂ ਪਤਾ ਸਾਨੂੰ ਹਾਂ ਉਹ ਸਾਡਾ ਬਾਪੂ ਧਾਰੂ ਸੀ ਬਾਪੂ ਧਾਰਾ ਸਿੰਘ ਕਹਿੰਦੇ ਸਨ ਉਹਨੂੰ ਉਹ ਰਹਿ ਗਏ ਸਨ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਸਾਡਾ ਬਾਕੀ ਸਾਰੇ ਪਰਿਵਾਰ ਚਲੇ ਗਏ ਸਨ ਹਾਂਜੀ ਤੇ ਪੜਦਾਦੇ ਸਾਡੇ ਦਾ ਨਾਂ ਸੀ ਹਜ਼ਾਰਾ ਸਿੰਘ ਸੰਧੂ ਕੁੰਦਨ ਸਿੰਘ ਜੈਲਦਾਰ ਦਾ ਕੋਈ ਲਾਣਾ ਵੱਜਦਾ ਹੁੰਦਾ ਸੀ ਸਾਡਾ ਇੱਥੇ ਕੁੰਦਨ ਸਿੰਘ ਜੈਲਦਾਰ ਹੁੰਦਾ ਸੀ ਉਹ ਸਾਡੇ ਆਦੀ ਸਨ ਤੇ ਹਜ਼ਾਰਾ ਸਿੰਘ ਸਾਡੇ ਪੜਦਾਦਾ ਜੀ ਦਾ ਨਾਂ ਸੀ ਵਿਰਸਾ ਸਿੰਘ ਸਾਡੇ ਦਾਦਾ ਜੀ ਦਾ ਨਾਂ ਸੀ
ਦਾਦਾ ਜੀ ਹੋਰੀ 3 ਭਰਾ ਸਨ, ਵਿਰਸਾ ਸਿੰਘ, ਜਗਤਾਰ ਸਿੰਘ ਤੇ ਮੁਖਤਿਆਰ ਸਿੰਘ। ਅੱਛਾ, ਜਿਹੜੇ ਤੁਹਾਡੇ ਇੱਧਰ ਫੈਮਿਲੀ ਜਿਹੜੀ ਇੱਧਰ ਰਹਿ ਗਈ ਸੀ ਹਾਂਜੀ, ਤੇ ਉਹਨਾਂ ਨੂੰ ਤੁਸੀਂ ਬਾਅਦ ਚੋਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਕਨੈਕਸ਼ਨ ਨਹੀਂ ਬਣਿਆ, ਨਾ ਕਦੀ ਕੋਈ ਨਾਂ ਨਹੀਂ ਸੀ ਪਤਾ ਐਕਚੁਅਲ ਦੇ ਵਿੱਚ ਵੀ ਅੱਗੇ ਬੱਚਿਆਂ ਦੇ ਨਾਮ ਕੀ ਨੇ, ਉਹਨਾਂ ਦੇ ਸੋਸ਼ਲ ਮੀਡੀਆ ਤੇ ਅਕਾਊਂਟ ਕਿਹੜੇ ਨਾਂ ਤੇ ਹੋਣਗੇ, ਨਾ ਹੀ ਕੋਈ ਕੰਟੈਕਟ ਨੰਬਰ ਸੀ। ਲੋਕ ਸੋਸ਼ਲ ਮੀਡੀਆ ਤੇ ਆਉਂਦੇ ਨੇ ਨਾ ਵੀ ਪਾਕਿਸਤਾਨ ਨਾ ਜਾਇਓ, ਐਵੇਂ ਹੋ ਜਾਊਗਾ, ਐਵੇਂ ਹੋ ਜਾਏਗਾ, ਜਾਂ ਇੱਧਰ ਲੋਕਾਂ ਨੂੰ ਕਹਿੰਦੇ ਇੰਡੀਆ ਜਾਓ, ਐਵੇਂ ਤੁਹਾਨੂੰ ਉਵੇਂ ਦੀ ਕੋਈ ਚੀਜ਼ ਨਜ਼ਰ ਆਈ ਹੈ? ਨਹੀਂ, ਬਿਲਕੁਲ ਵੀ ਨਹੀਂ ਆਈ। ਮੈਂ ਤੇ ਸਗੋਂ ਵੇਖੋ, ਮੈਂ ਨਾ ਇੱਕ ਚੀਜ਼ ਮੈਨੂੰ ਬੜੀ ਘਾਟ ਮਹਿਸੂਸ ਹੋਈ ਵੀ ਮੈਂ ਨਾ ਬੜੀ ਲੇਟ ਆਇਆ, ਜਾਂ ਸਾਡੇ ਫਾਦਰ ਸਾਹਿਬ ਨਹੀਂ ਆਏ, ਜਾਂ ਚਾਚੇ ਤਾਏ ਨਹੀਂ ਆਏ, ਜਾਂ ਵੱਡੇ ਭੈਣ ਭਰਾ ਨਹੀਂ ਆਏ। ਸਾਨੂੰ ਅੱਜ ਤੋਂ ਘੱਟੋ ਘੱਟ 15-20 ਸਾਲ ਪਹਿਲਾਂ ਆਉਣਾ ਚਾਹੀਦਾ ਸੀ ਇੱਥੇ। ਅਸਲ 'ਚ ਮੈਂ ਤੇ ਕਹਿਣਾ ਚਾਹੁੰਦਾ ਵੀ ਜਿਹੜੇ ਲੋਕ ਅਜੇ ਤੱਕ ਨਹੀਂ ਆਏ ਉਹ ਅਜੇ ਵੀ ਮੌਕਾ ਸਾਂਭ ਲੈਣ। ਨਾ ਤੇ ਉਹਨਾਂ ਨੂੰ ਇੱਥੇ ਪੁਰਾਣੀ ਉਹਨਾਂ ਦੇ ਘਰ ਦੀ ਕੋਈ ਬਿਲਡਿੰਗ ਮਿਲਣੀ ਹੈ ਜੇ ਕੋਈ ਬਚੀ ਹੋਈ, ਨਾ ਹੀ ਕੋਈ ਬਜ਼ੁਰਗ ਮਿਲਨੇ ਨੇ ਜਿਨ੍ਹਾਂ ਨੂੰ ਬਜ਼ੁਰਗਾਂ ਦੀ ਉਮਰ ਜ਼ਿਆਦਾ ਹੋ ਗਈ ਹੁਣ, ਨਾ ਹੀ ਉਹ ਮਿਲਦੇ ਪਏ ਨੇ, ਉਹ ਚਲੇ ਗਏ ਪ੍ਰਮਾਤਮਾ ਕੋਲ। ਇਸ ਚੀਜ਼ ਦੀ ਬੜੀ ਵੱਡੀ ਘਾਟ ਆ ਵੀ ਜਿਹੜੇ ਲੋਕ ਹੁਣ ਅਜੇ ਤੱਕ ਵੀ ਨਹੀਂ ਆਏ ਜਾਂ ਅਜੇ ਆਉਣਗੇ ਅੱਗੇ ਜਾ ਕੇ। ਅਜੇ ਵੀ ਮੈਂ ਤੇ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਵੀ ਆਉਣਾ ਚਾਹੀਦਾ। ਜਿਹੜੇ ਇੱਧਰੋਂ ਗਏ ਨੇ ਬੜਾ ਸੌਖਾ ਵੀਜ਼ਾ ਮਿਲ ਜਾਂਦਾ ਹੈ, ਜਥਿਆਂ ਦੇ ਨਾਲ ਵੀਜ਼ੇ ਮਿਲ ਜਾਂਦੇ ਨੇ। ਇੱਧਰ ਦੇ ਲੋਕ ਇੰਨੇ ਤਰਸਦੇ ਨੇ ਉਧਰ ਆਪਦੇ ਪਿੰਡਾਂ ਜਾਣ ਵਾਸਤੇ, ਇਹਨਾਂ ਨੂੰ ਵੀਜ਼ੇ ਨਹੀਂ ਮਿਲਦੇ, ਪਰ ਸਾਡੇ ਲੋਕਾਂ ਨੂੰ ਤਾਂ ਵੀਜ਼ਾ ਮਿਲਦਾ ਹੈ ਨਾ, ਉਹਨਾਂ ਨੂੰ ਆਉਣਾ ਚਾਹੀਦਾ। ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਏ। ਬਾਕੀ ਤੁਸੀਂ ਆਡੀਅנס ਨੂੰ ਕੀ ਪੈਗਾਮ ਦੇਣਾ ਚਾਹੋਗੇ, ਪਾਕਿਸਤਾਨ ਦੀ ਆਡੀਅנס ਨੂੰ ਤੇ ਇੰਡੀਆ ਦੀ ਆਡੀਅנס? ਇੰਡੀਆ ਦੀ ਆਡੀਅנס ਨੂੰ ਮੈਂ ਇਹ ਪੈਗਾਮ ਦੇਣਾ ਚਾਹੂੰਗਾ ਵੀ ਵੇਖੋ, ਤੁਹਾਡੇ ਕੋਲ ਸਾਰਿਆਂ ਕੋਲ ਸਾਡੇ ਕੋਲ ਮੌਕਾ ਹੈ ਇੱਥੇ ਆਉਣ ਦਾ। ਇਹ ਸਾਡਾ ਹੀ ਮੁਲਕ ਆ, ਸਾਡੇ ਬਜ਼ੁਰਗ ਇੱਥੋਂ ਗਏ ਨੇ, ਸਾਡੇ ਹੀ ਭੈਣ ਭਰਾ ਨੇ, ਸਾਰੇ ਮੁਸਲਮਾਨ ਵੀਰ ਸਾਰੇ ਸਾਡੇ ਨਾਲ ਬੜਾ ਪਿਆਰ ਕਰਦੇ ਨੇ। ਸਾਨੂੰ ਇੱਥੇ ਆਉਣਾ ਚਾਹੀਦਾ। ਜੇ ਮਨ ਦੇ ਵਿੱਚ ਕਿਸੇ ਦੇ ਕੋਈ ਸ਼ੰਕਾ ਹੈ ਉਹ ਦੂਰ ਕਰ ਲਓ। ਉਹਦੇ ਨਾਲ ਸ਼ੰਕਾ ਇਹ ਆ ਵੀ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਕੋਈ ਕ੍ਰਾਈਮ ਹੁੰਦਾ ਹੈ ਜਾਂ ਉੱਥੇ ਜਾ ਕੇ ਸਾਨੂੰ ਕੋਈ ਖਤਰਾ ਹੈ, ਇਹੋ ਜਿਹਾ ਕੁਝ ਨਹੀਂ ਹੈਗਾ। ਅਸੀਂ ਆਪਦੇ ਘਰ ਤੋਂ ਆਪਦੇ ਦੇਸ਼ ਦੇ ਵਿੱਚ ਕਿਸੇ ਹੋਰ ਏਰੀਏ ਜਾਈਏ, ਦੂਰ ਦਰਾਡੇ ਕਿਸੇ ਹੋਰ ਸਟੇਟ ਦੇ ਵਿੱਚ, ਤਾਂ ਹੋ ਸਕਦਾ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਹੁੰਦਾ ਵੀ ਆਪਾਂ ਬੜੀ ਦੂਰ ਆਏ ਆ, ਪਤਾ ਨਹੀਂ ਕਿਹੋ ਜਿਹੇ ਲੋਕ ਨੇ। ਮੈਂ ਇੱਥੇ ਆਇਆ, ਮੈਨੂੰ ਹਫਤਾ 10 ਦਿਨ ਹੋ ਗਿਆ ਆਏ ਨੂੰ, ਮੈਨੂੰ ਇੱਥੇ ਆ ਕੇ 1% ਵੀ ਨਹੀਂ ਲੱਗਿਆ ਵੀ ਇੱਥੇ ਡਰ ਆ ਕਿਸੇ ਚੀਜ਼ ਦਾ ਜਾਂ ਕੁਛ ਆ। ਲਾਹੌਰ ਦੇ ਵਿੱਚ ਅਸੀਂ ਘੁੰਮਦੇ ਪਏ ਆ, ਜਿੱਥੋਂ ਜੀ ਕਰਦਾ ਹੈ ਰਿਕਸ਼ਾ ਲੈ ਲਈਦਾ, ਜਿੱਥੋਂ ਜੀ ਕਰਦਾ ਹੈ ਗੱਡੀ ਲੈ ਲਈਦੀ ਹੈ, ਜਿੱਥੋਂ ਜੀ ਕਰਦਾ ਟ੍ਰੇਨ ਤੇ ਬਹਿ ਜੀਦਾ ਹੈ। ਮਤਲਬ ਓਪਰਾ ਹੀ ਨਹੀਂ ਮਹਿਸੂਸ ਹੋਣ ਡਿਆ। ਇਹ ਵੀ ਨਹੀਂ ਲੱਗਣ ਡਿਆ ਵੀ ਅਸੀਂ ਦੂਜੇ ਮੁਲਕ 'ਚ ਆਏ ਆ, ਜਮਾ ਵੀ ਇਹੋ ਜਿਹਾ ਮਹਿਸੂਸ ਨਹੀਂ ਹੋਣ ਡਿਆ। ਤੇ ਸਾਰਿਆਂ ਨੂੰ ਮੇਰੀ ਇਹੀ ਗੁਜ਼ਾਰਿਸ਼ ਆ, ਇਹੀ ਹੈ ਨਾ ਪੰਜਾਬ ਇਹ ਵੀ ਉਹਦੀ ਸਿਰਫ ਚੀਜ਼ ਇੱਥੋਂ ਫਰਕ ਮਹਿਸੂਸ ਹੋ ਜਾਂਦਾ ਵੀ ਲਿਖਾਈ ਦੇ ਵਿੱਚ, ਉੱਥੇ ਗੁਰਮੁਖੀ 'ਚ ਲਿਖਿਆ ਜਾਂਦਾ, ਇੱਥੇ ਉਰਦੂ ਦੇ ਵਿੱਚ। ਬਸ ਇੰਨਾ ਕਿ ਵੀ ਇੱਥੋਂ ਵਾਲੇ ਸ਼ਾਹਮੁਖੀ ਸਾਨੂੰ ਨਹੀਂ ਸਮਝ ਆਉਂਦੀ, ਤੇ ਸਾਡੀ ਗੁਰਮੁਖੀ ਲਿਖਣ ਦੇ ਵਿੱਚ ਇਹਨਾਂ ਨੂੰ ਨਹੀਂ ਸਮਝ ਆਉਂਦੀ ਜਾਂ ਤੁਹਾਨੂੰ ਨਹੀਂ ਸਮਝ ਆਉਂਦੀ, ਤਾਂ ਪਰ ਬੋਲਣ ਦੇ ਵਿੱਚ ਤਾਂ ਇੱਕੋ ਹੀ ਬੋਲੀ ਹੈ। ਅੱਛਾ, ਇੱਕ ਜਿਹੜੀ ਕਹਾਵਤ ਆਪਾਂ ਸੁਣਦੇ ਹੁੰਦੇ ਸੀ ਵੀ ਤੁਸੀਂ ਵੀ ਸੁਣੀ, ਅਸੀਂ ਵੀ ਸੁਣੀ, ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਹਾਂ, ਹੁਣ ਸਾਡਾ ਜਨਮ ਹੋ ਗਿਆ ਜੀ, ਅਸੀਂ ਜੰਮ ਪਏ ਹਾਂ। ਮੈਂ ਕਹਿੰਦਾ ਵੀ ਸਾਰਿਆਂ ਦਾ ਜਨਮ ਹੋਣਾ ਚਾਹੀਦਾ, ਜਿਨ੍ਹਾਂ ਨੇ ਲਾਹੌਰ ਨਹੀਂ ਵੇਖਿਆ ਉਹਨਾਂ ਲਾਹੌਰ ਵੇਖਣਾ ਚਾਹੀਦਾ। ਜਿਹੜੇ ਵੀ ਕਿਸੇ ਵੀਰ ਨੇ ਆਪਣੇ ਪਿੰਡ ਆਉਣਾ ਹੈ ਨਾ, ਇੱਥੇ ਸਾਰਾ ਕੁਝ ਇੰਟਰਨੈਟ ਤੇ ਪਤਾ ਲੱਗ ਜਾਂਦਾ ਹੈ, ਗੂਗਲ ਮੈਪ ਤੇ ਪਿੰਡ ਲੱਭ ਜਾਂਦੇ ਨੇ, ਨਕਸ਼ੇ ਪਿੰਡਾਂ ਦੇ ਨਾਂ ਉਹੀ ਨੇ। ਤੇ ਬਾਕੀ ਆਪਦੇ ਪਿੰਡਾਂ ਦਾ ਕਮ ਸੇ ਕਮ ਪਹਿਲਾਂ ਵੇਖ ਕੇ ਆਉਣ, ਹਨਾ। ਲਓ ਵੀ ਜਗਰਾਜ ਵੀਰ, ਆ ਘਰ ਹੈ ਤੁਹਾਡਾ, ਵੇਖ ਲਓ। ਅੱਜ ਆ ਗਿਆ ਮੈਂ ਇੱਥੇ। ਮੈਂ ਤੁਹਾਨੂੰ ਕਿਹਾ ਸੀ ਨਾ ਚੱਲੀਏ, ਤੁਸੀਂ ਕਹਿੰਦੇ ਸੀ ਚੱਲਾਂਗੇ, ਕੋਈ ਗੱਲ ਨਹੀਂ, ਤੁਸੀਂ ਨਹੀਂ ਆਏ, ਮੈਂ ਆ ਗਿਆ। ਤੁਹਾਡਾ ਘਰ ਹੈ, ਇੱਥੇ ਹੁੰਦਾ ਸੀ ਤੁਹਾਡਾ ਘਰ। ਇੱਕ ਘਰ ਦੀ ਉਹਨਾਂ ਦੀ ਲੋਕੇਸ਼ਨ ਤੇ ਲੱਭ ਗਈ, ਹੁਣ ਉਹਨਾਂ ਨੂੰ ਆ ਕੇ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਤੇ ਕਰਨਾ ਚਾਹੀਦਾ ਨਾ। ਇੱਥੇ ਸਾਰੀਆਂ ਇਹਨਾਂ ਚੀਜ਼ਾਂ ਨਾਲ ਇਮੋਸ਼ਨ ਫੀਲਿੰਗ ਜੁੜੀਆਂ ਹੋਈਆਂ ਸਾਰਿਆਂ ਦੀ। ਉਹਨਾਂ ਨੇ ਉੱਥੋਂ ਫੋਨ ਤੇ ਨਾਸਰ ਵੀਰ ਨੂੰ ਇੱਕ ਵਾਰੀ ਕਿਹਾ ਸੀ, ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਸੀ ਇੱਥੋਂ, ਤੇ ਘਰ ਉਹਨਾਂ ਦਾ ਲੱਭਿਆ ਹੋਇਆ, ਉਹਨਾਂ ਨੂੰ ਆਉਣਾ ਚਾਹੀਦਾ ਇੱਥੇ। ਵਾਲੇਕੁਮ ਸਲਾਮ ਜੀ। ਹਾਂ ਜੀ, ਕਿੰਨੀ ਪੀੜ੍ਹੀ ਚੋਂ ਆਏ ਹੋ ਤੁਸੀਂ? ਇਹ ਜੋਧੂ ਪਿੰਡ ਦੇ 47 ਵੇਲੇ ਜਾਂ 47 ਵੇਲੇ ਤੋਂ ਪਹਿਲਾਂ ਇੱਥੇ ਜਿਹੜਾ ਇਹ ਜਗ੍ਹਾ ਹੈ, ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ। ਇਹ ਸਾਡੇ ਦਾਦੇ ਪੜਦਾਦਿਆਂ ਦਾ ਪਿੰਡ ਆ, ਇੱਥੋਂ ਗਏ ਨੇ ਸਾਡੇ ਦਾਦੇ ਪੜਦਾਦੇ, ਸਾਡੇ ਬਜ਼ੁਰਗ ਇੱਥੋਂ ਗਏ ਨੇ। ਤੇ ਆਹ ਜਗ੍ਹਾ ਹੈ ਜਿੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ। ਹੁਣ ਇੱਥੇ ਸਕੂਲ ਬਣ ਗਿਆ। ਪਿੰਡ ਨੇ ਬੜੀ ਤਰੱਕੀ ਕੀਤੀ ਹੈ। ਇੱਥੇ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਵਗੈਰਾ ਜਿਹੜੀਆਂ ਉਹ ਸਾਰੇ ਹੁਣ ਨਵੇਂ ਘਰਾਂ ਦੇ ਵਿੱਚ, ਨਵੀਆਂ ਬਿਲਡਿੰਗਸ ਦੇ ਵਿੱਚ ਸਕੂਲ ਨੇ ਇਸ ਪਿੰਡ ਦੇ ਵਿੱਚ, ਸਾਰੇ ਉਹਨਾਂ ਦੇ ਵਿੱਚ ਕਨਵਰਟ ਹੋ ਗਈਆਂ ਨੇ। ਆਹ ਜਗ੍ਹਾ ਹੈ ਜਿਹੜੀ ਇਹ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਸਾਡੇ ਇੱਥੇ। ਸਾਡੇ ਬਜ਼ੁਰਗ ਇੱਥੇ ਆਉਂਦੇ ਹੋਣੇ ਆ, ਮੱਥਾ ਟੇਕਦੇ।
ਬਹੁਤ ਵਧੀਆ ਆ ਜਿਹੜੀ ਹੈ ਨਾ ਇੱਥੇ ਖੂਹ ਸੀ ਅੰਦਰ ਹੀ। ਇੱਥੇ ਅੰਦਰ ਜੀ? ਹਾਂਜੀ, ਉਹ ਕਿਤੇ ਤੱਕ ਨਹੀਂ ਪਾਏ। ਹਾਂਜੀ, ਖੂਹੀ ਵਾਲੀ ਜਗ੍ਹਾ। ਅੱਛਾ ਜੀ। ਇੱਥੇ ਖੂਹ ਆ ਥੱਲੇ, ਤੇ ਹੁਣ ਵੀ ਉਦੋਂ ਤੇ ਹੁਣ ਤੇ ਪੈਪ ਚੱਲਦੇ ਨੇ ਨਾ, ਉਹਨਾਂ ਵਾਇਰਿੰਗ ਇਸ ਤਰੀਕੇ ਨਾਲ ਕੱਟ ਕੇ ਲਗਾਇਆ ਸੀ ਦੀਵਾਰਾਂ ਦੇ ਵਿੱਚ ਅੰਦਰੇ ਹਮਾਮ ਸਨ, ਅੰਦਰੇ ਬੜਾ ਵੱਡਾ ਸਿਸਟਮ ਸੀ। ਤੇ ਉਹ ਜਿੱਥੋਂ ਆਪਾਂ ਦਾਖਲ ਅੰਦਰ ਗਲੀ ਦੇ ਹੋਏ ਹਨ, ਇਹ ਇੰਝ ਜਾਂਦੀ ਸੀ ਗਲੀ, ਬੜੀ ਵੱਡੀ ਹਵੇਲੀ ਸੀ। ਇਹ ਵਾਲੀ ਚੇਲਿਆਂ ਵਾਲੀ ਹਵੇਲੀ ਲੱਗਦੀ ਸੀ। ਚੇਲਿਆਂ ਵਾਲੀ? ਚੇਲੇ ਸਨ ਉਹ, ਚੇਲੇ ਉਹਨਾਂ ਦੇ ਹੱਲ ਚੇਲੇ ਸੀ। ਆਹੋ, ਇਹ ਹੁਣ ਉੱਥੇ ਬੈਠੇ ਨੇ ਮੋਗੇ ਜਾ ਕੇ ਸਾਡੇ। ਅੱਛਾ, ਇਹ ਜ਼ਿਲ੍ਹਾ ਮੋਗੇ ਚ ਨੇ? ਇਹ ਬੰਦੇ ਮੋਗੇ ਜ਼ਿਲ੍ਹੇ 'ਚ ਬੈਠੇ ਹੋਏ ਨੇ। ਜ਼ਿਲ੍ਹਾ ਮੋਗੇ? ਹਾਂਜੀ ਹਾਂ, ਹਾਂਜੀ, ਮੋਗੇ ਤੋਂ ਧਰਮਕੋਟ ਬੈਠੇ ਨੇ। ਧਰਮਕੋਟ ਉਹ ਚੇਲਿਆਂ ਵਾਲੇ, ਉਹਨਾਂ ਦਾ ਹੱਲ ਵੱਜਦੀ। ਦਰਸ਼ਨ ਸਿੰਘ ਆਉਂਦਾ ਹੁੰਦਾ ਹੈ ਇੱਥੇ ਨਾ। ਇਹ ਪਰਿਵਾਰ ਚੋਂ? ਨਹੀਂ, ਹਾਂਜੀ, ਉਹ ਵੀ ਮੋਗੇ ਦਾ। ਹਾਂਜੀ, ਮੋਗੇ ਦਾ ਆੜਤਾਂ ਨੇ ਉਹਨਾਂ ਦੀਆਂ ਨਾ, ਉਹਨਾਂ ਨਾਲ ਮੁਲਾਕਾਤ ਹੁਣ ਬਾਬਾ ਚਿਰ ਹੋ ਗਿਆ, ਹੁਣ ਨਹੀਂ ਕਦੇ ਆਇਆ। 5-4 ਸਾਲ ਹੋ ਗਏ ਨੇ, ਨਹੀਂ ਤਾਂ ਹਰ ਸਾਲ ਹੀ ਆਉਂਦਾ ਹੁੰਦਾ ਸੀ। ਖੂਹ ਜੀ? ਹਾਂ, ਉੱਥੇ ਖੂਹੀ ਸੀ। ਹੁਣ ਤੇ ਪੂਰੀ ਕਿ ਹੈਗੀ ਹੈ? ਖੂਹੀ ਪੂਰੀ ਗਈ ਹੈ। ਤੇ ਆ ਵੀ ਬਰਾਂਡਾ ਸੀ। ਅੱਛਾ ਜੀ। ਇਹ ਦੇਖੋ, ਆ ਇੱਥੇ ਆ ਬਰਾਂਡਾ ਸੀ, ਆ ਉਹ ਹੋਇਆ ਰੱਖਣਾ ਹੁੰਦੀ, ਆ ਬੈਠਕ ਸੀ, ਆ ਡਿਉੜੀ ਸੀ, ਪੁਰਾਣਾ ਦਰਵਾਜ਼ਾ ਹੈ। ਹਾਂ, ਦਰਵਾਜ਼ਾ ਉਹ ਵਾਲਾ ਦਰਵਾਜ਼ਾ ਹੈ, ਬੜਾ ਵੱਡਾ। ਦੇਖੋ ਨਾ ਥੱਲੇ ਪੱਟਦੇ ਪਏ ਨਹੀਂ ਜੀ। ਹਾਂ ਹਾਂ, ਇਹ ਤੇ ਖੂਹ ਦਾ ਹੋਣਾ ਨਾ ਕੁਛ। ਹੁਣ ਅੱਗੋਂ ਹੁਣ ਹਰ ਬੰਦਾ ਆਪਣੇ ਤੌਰ ਤੇ ਘਰ ਬਣਾਉਣੇ ਸ਼ੁਰੂ ਕਰ ਦਿੰਦਾ। ਇਹ ਸਭ ਚੀਜ਼ਾਂ ਦੇਖੋ ਪਤਾ ਕਿ ਜਾਂਦੀਆਂ। ਆ ਕੰਧਾਂ ਸਾਰੀਆਂ ਪੁਰਾਣੀਆਂ ਹੀ ਨੇ ਨਾ। ਇਹ ਉਹੀ ਨੇ। ਹਾਂ, ਇਹ ਉਸ ਵਕਤ ਦੀਆਂ ਨੇ ਕੰਧਾਂ, ਨਹੀਂ ਨਹੀਂ ਨਹੀਂ। ਆ ਫੱਟੇ ਨਾਲ ਉੱਤੋਂ ਛੱਤਾਂ ਦੇ ਲੱਗੇ ਨੇ ਜੀ। ਆਹ ਵਾਲੇ ਫੱਟੇ? ਆ ਫੱਟੇ ਰੱਖੇ ਨੇ। ਉਹ ਇੱਕ ਛੱਤ ਖਲੋਤੀ ਹੈ ਜੇ ਸੰਦੂਕੀ ਛੱਤ, ਤੇ ਇਹ ਕਹੇ ਪੁੱਛੇ ਅੱਗੇ ਸੀ ਇਹਨਾਂ ਦੇ। ਇੱਥੇ ਅਸਲ 'ਚ ਇਹ ਵਿੱਚ ਜਾਂਦੇ ਸਨ, ਇਹ ਕਮਰੇ ਸਨ ਪਿੱਛੇ, ਅੱਗੇ ਤੋਂ ਬਰਾਮਦੇ ਜਾਂਦੇ। ਗਾਡਰ ਪਏ ਹੋਏ ਨੇ ਹਨਾ? ਹਾਂਜੀ, ਇਹਨਾਂ ਦੇ ਗਾਰਡਨ ਪੁਰਾਣੀਆਂ ਸ਼ਤੀਰੀਆਂ ਨੇ, ਇਹਨਾਂ ਦੇ ਗਾਰਡਨ ਸੀ ਪਿੱਛੇ, ਅੱਗੇ ਸਾਰੀਆਂ ਸ਼ਤੀਰੀਆਂ ਸਨ। ਉਹਨਾਂ ਤੇ ਵੀ ਇਹੋ ਸੰਦੂਕੀ ਛੱਤ ਸੀ। ਠੀਕ ਹੈ ਜੀ। ਹਾਂਜੀ, ਜਿੱਥੇ ਜੋ ਸ਼ਤੀਰੀਆਂ ਦੇ ਰੋਸ਼ਨਦਾਨ ਲੱਗੇ ਹੋਏ ਸਨ। ਅਲਮਾਰੀਆਂ ਮਾਰੀਆਂ ਬਣੀਆਂ ਸਾਡੀਆਂ ਆ ਕੇ ਰਹਿਸ਼ਾਂ ਰਹੀਆਂ ਨੇ। ਠੀਕ ਹੈ ਜੀ। ਹੁਣ ਮੁੰਡੇ ਜਦੋਂ ਵਿਆਹ ਹੋਏ ਗਏ, ਵੱਖੋ ਵੱਖ ਹੋਏ, ਫਿਰ ਵੰਡਾਂ ਚ ਆ ਗਈਆਂ, ਫਿਰ ਜਗ੍ਹਾ ਢੇੜ ਕੇ ਆ, ਉਹ ਪਰਲਾ ਘਰ ਹੋ ਗਿਆ, ਇੱਕ ਪਰਾਂ ਘਰ ਹੋ ਗਿਆ। ਇਹ ਸਾਰੀ ਇੱਕੋ ਹੀ ਹਵੇਲੀ ਸੀ ਪਹਿਲਾਂ? ਇੱਕੋ ਹੀ ਸਾਰੀ ਹਵੇਲੀ। ਜਿੱਥੋਂ ਤੁਸੀਂ ਉਹ ਦਾਖਲ ਹੋਏ ਜੇ ਨਾ ਜੀ, ਉੱਥੇ ਬੜਾ ਵੱਡਾ ਗੇਟ ਸੀ। ਏਦਾਂ ਆ ਜਿਹੜਾ ਇੱਥੋਂ ਐਂ ਜਿੱਦਾਂ ਮੁੜੇ ਆਪਾਂ, ਹਾਂਜੀ, ਇੱਥੇ ਵੀ ਇਸੇ ਤਰ੍ਹਾਂ ਦਾ ਗੇਟ ਸੀ। ਉਹਦੇ ਤੇ ਸ਼ਾਇਦ ਇਹ ਫੱਟੇ ਵੀ ਪਾਏ ਹੋ। ਨਿਕਲੀਆਂ ਹੋਈਆਂ ਨੇ। ਹਾਂ, ਕੰਧਾਂ ਕਿੱਡੀਆਂ ਮੋਟੀਆਂ ਮੋਟੀਆਂ, ਚੌੜੀਆਂ। ਇਹ ਪਿੱਛੇ ਕਮਰੇ ਸੀ, ਆ ਅੱਗੇ ਜਿਹੜਾ ਚੋਰ ਬਰਾਮਦਾ ਸੀ ਜਿਸ ਤਰ੍ਹਾਂ ਸੇਮ। ਫਿਰ ਇਹਦੇ ਉੱਤੇ ਰਹਿਸ਼ਾਂ ਸਨ, ਸਾਡੇ 3-4 ਘਰ ਉੱਤੇ ਰਹਿੰਦੇ ਸੀ। ਉੱਤੇ ਦੂਜੀ ਮੰਜ਼ਲ ਦੇ? ਮੈਂ ਤੁਹਾਨੂੰ ਨਜ਼ਰ ਲਗਵਾ ਦਾਂ। ਆਹ ਗੋਦਾਮ ਬੜੇ ਨੀਵੇਂ ਹੀ ਹੁੰਦੇ। ਦੀਵਾਰਾਂ ਆ ਜਿੰਨੀਆਂ। ਇਹ ਦਰਵਾਜ਼ਾ ਹੈਗਾ। ਜਿਹੜਾ ਗੇਟ ਹੁੰਦਾ ਇਹ ਤੇ? ਹਾਂ, ਇਹ ਜੀ ਬੜੇ ਡਿਜ਼ਾਈਨ ਦਾ ਇੱਕ ਘਰ ਰਹਿੰਦਾ ਸੀ ਨਾ, ਬੜੇ ਡਿਜ਼ਾਈਨ ਦਾ ਦੁਬਾਰਾ ਬਣਾਇਆ ਹੋਇਆ ਸੀ। ਉਹਦੀ ਪੇਂਟਿੰਗ ਬਾਹਰ ਬੜੀ ਸੀ, ਉਹਦੀ ਬਣਾਵਟ ਜਿਹੜੀ ਹੈ ਨਾ, ਸ਼ਿੰਗਰੀਆਂ ਨੇ, ਇਸ ਤਰ੍ਹਾਂ ਕਰਕੇ ਉਹਦੀ ਬੜੀ ਬਿਹਤਰੀਨ ਸੀ। ਇੱਕ ਸਾਈਡ ਤੇ ਉਹਦੀ ਤਸਵੀਰ ਆਪ ਦੀ ਬਣੀ ਸੀ, ਇੱਕ ਪਾਸੇ ਮੇਰਾ ਉਹਦੇ ਦਾਦੇ ਵਾਲਾ ਸਾਹਿਬ ਦੀ ਸੀ, ਤੇ ਕਿਰਪਾਨ ਪਾਈ ਸੀ ਉਹਨੇ, ਦਰਵਾਜ਼ੇ ਤੇ ਉਹਨੇ ਟੈਗ ਬਣਿਆ ਹੋਇਆ ਜੀ ਸਾਰਾ ਟੋਟਲ। ਔਰ ਸਾਰੀ ਹਵੇਲੀ ਇਸੇ ਦੀ ਬਣੀ। ਤਕਰੀਬਨ ਮੈਂ ਪਤਾ ਕਰਦਾ ਚਾਚੇ ਕੋਲੋਂ ਵੀ ਇਨਫੋਰਮੇਸ਼ਨ। ਆ ਦੇ ਇਹਦੇ ਅੱਗੇ ਤਾਰੀਖ ਲਿਖੀ ਸੀ। 1870। ਨਹੀਂ, ਇਹ ਮੈਂ ਤੁਹਾਨੂੰ ਦੱਸਿਆ ਨਾ, ਪੁੱਛਣਾ ਪਏਗਾ। ਇਹ ਬਜ਼ੁਰਗ ਕਿੰਨੀ ਉਮਰ ਦੇ ਨੇ? एक दरवाजे से लिखा है शोर से निचेना, दूसरे दरवाजे से लिखा है ये इमारत 3 माह बैसाख 1970 बिक्री तैयार शुद्ध। ਤਿਆਰ ਹੋਈ 1970 ਨਹੀਂ ਹੋਏਗਾ ਜੀ। 1870। ਚੱਲ ਛੱਡੋ ਫਿਰ, ਦੂਜਿਆਂ ਨਾਲ ਵੀ ਮਿਲਾਉਣਾ ਹੁਣ ਹੱਥ। ਚੱਲ
ਚਲੋ ਬਈ ਵੇਲੋ ਕਿੱਡੇ ਕਿੱਡੇ ਘਰ ਮਹਿਲ ਛੱਡ ਕੇ ਤੇ ਬਜ਼ੁਰਗ ਸਾਰੇ ਹਨਾ ਤੁਰ ਗਏ। ਕੀ ਸਰਕਾਰਾਂ ਦੇ ਕੰਮ ਨੇ, ਜਾੜ ਕੇ ਧਰਤਾ ਹਨਾ ਸਾਰੀਆਂ ਕੌਮਾਂ ਨੂੰ। ਐਡੇ ਐਡੇ ਮਹਿਲ, ਏਡੇ ਏਡੇ ਘਰ ਸਾਰੇ ਛੱਡ ਕੇ ਤੁਰ ਗਏ ਇਥੋਂ ਹਨਾ। ਇਕਬਾਲ ਸਾਰੇ ਦੱਸਦੇ ਪਏ ਇੱਥੇ ਵੀ ਇੱਥੇ ਜਗ੍ਹਾ ਹੁੰਦੀ ਸੀ ਸਾਡੇ ਹਨਾ ਉਹਨਾਂ ਦੇ ਪਰਿਵਾਰ ਦੇ। ਇਹ ਹੀ ਹਵੇਲੀ ਦੱਸਦੇ ਪਏ ਹਾਂ ਇਹ ਉਹ ਵੀ ਪੁਰਾਣੀ ਹੈ। ਆਹ ਘਰ ਤੇ ਸਾਰੇ ਨਵੇਂ ਪਾ ਗਏ, ਆ ਵੀ ਨਵੇਂ ਹੀ ਪਏ ਹੋਏ ਨੇ। ਨਹੀਂ ਬਾਅਦ ਚ ਹੀ ਪਏ ਹੋਏ ਨੇ। ਇਹ ਬਾਅਦ ਚ ਪੈ ਕੇ ਪੁਰਾਣੇ ਹੋ ਗਏ। ਹਾਂ ਇਹ ਤੁਹਾਡੀ ਹਵੇਲੀ ਸੀ ਇਹਦੀ? ਕਹਿੰਦੇ ਪਏ ਨੇ ਵੀ ਇਹ ਸਾਡੀ ਹਵੇਲੀ ਸੀ, ਇਸ ਜਗ੍ਹਾ ਤੇ ਸਾਡੇ ਬਜ਼ੁਰਗ ਰਹਿੰਦੇ ਸਨ ਜੀ। ਹੁਣ ਤੇ ਖਾਲੀ ਹੈ, ਨਵੇਂ ਘਰ ਬਣ ਗਏ ਨੇ ਇੱਥੇ। ਹਾਂਜੀ ਇਹ ਦੱਸਦੇ ਪਏ ਨੇ ਸੰਧੂ ਸਾਹਿਬ ਇੱਥੇ ਸਾਨੂੰ ਵੀ ਉਧਰਲੇ ਪਾਸੇ ਵਿਰਾਸਤ ਸੰਧੂ ਸਿੰਗਰ ਨੇ ਸਾਡੇ ਚੜ੍ਹਦੇ ਪੰਜਾਬ ਦੇ, ਉਹਨਾਂ ਵੀਰ ਹੋਰਾਂ ਦਾ ਘਰ ਸੀ ਇੱਥੇ, ਉਹਨਾਂ ਦੇ ਬਜ਼ੁਰਗਾਂ ਦਾ। ਆ ਸਾਡੇ ਘਰ ਦੱਸਦੇ ਪਏ ਨੇ ਵੀ ਇਸ ਜਗ੍ਹਾ ਤੇ ਸਾਡੇ ਬਜ਼ੁਰਗ ਰਹਿੰਦੇ ਸਨ, ਉਹ ਇਸ ਜਗ੍ਹਾ ਤੋਂ ਗਏ ਨੇ। ਜਗਰਾਜ ਵੀਰ ਫੋਨ ਚੁੱਕ ਲਾ ਛੋਟੇ ਵੀਰ ਦਾ। ਪਹਿਲਾਂ ਤੇਰੇ ਪਿੰਡ ਆ ਗਿਆ, ਨਾਲੇ ਮੇਰਾ ਪਿੰਡ ਨਾਲੇ ਤੇਰਾ ਪਿੰਡ ਆ। ਆਓ ਤੁਸੀਂ ਵੀ ਕਿਤੇ ਟਾਈਮ ਕੱਢ ਕੇ ਇੱਥੇ ਆਪਣੇ ਘਰ ਨੂੰ ਵੇਖ ਕੇ ਜਾਓ। ਜੈਸੇ ਆ ਬਾਗ ਹੈ ਜਿਹੜਾ ਸਿੰਦਰ ਸਿੰਘ ਦਾ ਬਾਗ ਵੱਜਦਾ ਹੈ ਅੱਗੇ ਸਾਡੇ ਆ ਨਾਲ ਜੰਮੂ ਵੀ ਸੀ ਤੇ ਅੰਬ ਵੀ ਸੀ ਤੇ ਵੱਡਾ ਬੂਟਾ ਹੈ ਆ ਜਾਓ ਇੱਥੇ ਦੱਸੋ, ਉਹ ਜਿਹੜੀ ਨੁੱਕਰ ਸੀ ਨਾ ਇੱਧਰ ਵੇਖ ਕੇ ਦੱਸੋ ਕੈਮਰੇ ਵੱਲ ਨੂੰ। ਹੋਈ ਸੀ ਕਿੱਥੇ ਉਹ ਜਿਹੜੀ ਉਹ ਗੁੱਠ ਸੀ ਨਿਕਲੀ ਆ, ਉਹ ਰੁੱਖ ਦੀ ਨੁੱਕਰਿਆ ਕਰਕੇ ਜਿਹੜੀ ਨਾ ਉੱਥੋਂ ਆਈ ਆਉਂਦੇ ਉੱਥੇ ਕਰਕੇ ਖੂਹ ਸੀ ਤੇ ਆ ਸਾਰਾ ਹੀ ਬਾਗ ਸੀ। ਇਸ ਤਰ੍ਹਾਂ ਜਿਵੇਂ ਬਣੀ ਨਾ ਸੜਕੇ ਤਾਂ ਹੁਣੇ ਨੂੰ ਬਣੀ ਨੂੰ ਤਾਂ ਪਟਾਈਏ ਹਾਂਜੀ ਤੇ ਹੈ ਐਵੇਂ ਉੱਚਾ ਨੀਵਾਂ ਹੀ ਐਵੇਂ ਸੜਕਾਂ ਬਣੀਆਂ ਹੈ ਨਹੀਂ ਤੇ ਆਈ ਦੀਆਂ ਉਹਦੇ ਵਿੱਚ ਇਹ ਤਾਂ ਅਸੀਂ ਵੇਖੀਆਂ ਬਾਗ ਦੇ ਵਿੱਚ। ਬਾਗ ਇੱਥੇ ਜਿਹੜੇ ਅੰਬ ਨੇ, ਸਾਡੀ ਹਵੇਲੀ ਜਿਹੜੀ ਸੀ ਮਾਨਕੋ ਆਪਾਂ ਉੱਥੇ ਹਨਾ ਹਾਂਜੀ ਤੇ ਉਹ ਉਦੋਂ ਜ਼ੋਰ ਸੀ ਵੱਡਿਆਂ ਦਾ, ਉਹਨਾਂ ਅਸੀਂ ਤਾਂ ਡਿੱਗ ਪਏ ਉੱਥੇ ਕਰਕੇ ਉਹ ਇੱਥੋਂ ਅਮੀਰ ਹੋਏ।